ਪੰਜਾਬੀ ਰੇਡੀਓ ਜੋ ਵਾਸਤੇ ਸੁਣ ਰਹੇ ਸਾਰੇ ਸਰੋਤਿਆਂ ਦਾ ਖਬਰ 'ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਆ ਜੀ। ਪ੍ਰੋਗਰਾਮ ਖਬਰ 'ਤੇ ਨਜ਼ਰ ਜਿਸ ਦੇ ਵਿੱਚ ਹੁੰਦੇ ਨੇ ਬਲਤੇਜ ਪੰਨੂ ਜੀ ਦੱਸਣਗੇ ਭਾਰਤ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ 'ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪੋਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ। ਸਭ ਤੱਕ ਪਹੁੰਚਾ ਜੀ ਸ਼ਿਕਾਗੋ ਪੀਜ਼ਾ ਵਿਦ ਟਵਿਸਟ ਵਾਲੇ। ਇਹਨਾਂ ਦਾ ਪੀਜ਼ਾ ਔਡਰ ਕਰਨ ਲਈ ਤੁਸੀਂ ਵਿਜ਼ਿਟ ਕਰ ਸਕਦੇ ਹੋ www.chicagopizzatwist.com 'ਤੇ 10% ਔਫ ਲੈਣ ਲਈ ਇਹਨਾਂ ਦਾ ਕੋਡ 1313। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨੋਜੇ ਤੋਂ 4082722500। ਗੁਰਦੀਪ ਸਿੰਘ ਬਿਰਦੀ ਕਲੋਵਸ, ਇਸ਼ਾਨਜੀਤ ਸਿੰਘ ਕਲੋਟੀ, ਜੁਬਲ ਸਿਟੀ, ਬਹਾਦਰ ਸਿੰਘ ਗਿੱਲ ਪੋਲਰ, ਰਣਵੀਰ ਸਿੰਘ ਰਾਣਾ, ਸੁਰਿੰਦਰ ਸਿੰਘ ਚੌਹਾਨ, ਸਤਨਾਮ ਸਿੰਘ, ਸੁਖਚੈਨ ਸਿੰਘ ਬੇਕਰਸਫੀਲਡ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਨੂੰ ਸਪੋਂਸਰ ਕੀਤਾ। ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਬਾਨੀ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ, ਬਹੁਤ ਮਿਹਰਬਾਨੀ ਜੀ। ਅਤੇ ਜੀ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿਸਾਨਾਂ ਦੇ ਜਿਹੜਾ ਉਹਨਾਂ ਨੇ ਬੰਦ ਕੀਤਾ ਹੋਇਆ ਜੀ, ਪਿੰਡ ਬੰਦ ਰਹਿਣਗੇ, ਜਿਹੜਾ ਅੰਦੋਲਨ ਆ ਉਸ ਦਾ ਕਿਸ ਤਰ੍ਹਾਂ ਚੱਲ ਰਿਹਾ? ਸੈਕਿੰਡ ਡੇ ਅੱਜ ਜਿਹੜਾ ਜੀ ਉਹ ਸ਼ੁਰੂ ਹੋ ਗਿਆ। ਸਵੇਰ ਤੋਂ ਨਾਕੇ ਜਿਹੜੇ ਆ ਜੀ ਉਹ ਫੇਰ ਲੱਗੇ ਹੋਏ ਆ ਥਾਂ ਥਾਂ ਦੇ ਉੱਤੇ। ਔਰ ਕੱਲ ਦਾ ਦਿਨ ਜਿਹੜਾ ਸੀਗਾ ਜੀ ਕਿਸੇ ਜਗ੍ਹਾ ਤੋਂ ਕਿਸੇ ਤਰ੍ਹਾਂ ਦੀ ਕੋਈ ਮੰਦਭਾਗੀ ਖਬਰ ਤਾਂ ਨਹੀਂ ਜਿਹੜੀ ਉਹ ਆਈ, ਪਰ ਜੇ ਆਪਾਂ ਗੱਲ ਕਰੀਏ ਤਾਂ ਸੋਸ਼ਲ ਮੀਡੀਆ ਦੇ ਉੱਤੇ ਇਸ ਚੀਜ਼ ਦਾ ਵਿਰੋਧ ਸਵੇਰੇ ਸਵੇਰੇ ਜਿਹੜਾ ਜੀ ਹੋਣਾ ਸ਼ੁਰੂ ਹੋ ਗਿਆ, ਕਿਉਂਕਿ ਜਿਹੜੇ ਦੁੱਧੀ ਸੀਗੇ ਉਹਨਾਂ ਨੂੰ ਫੜ ਕੇ ਜਿਹੜਾ ਦੁੱਧ ਸੀ ਉਹ ਡੋਲਿਆ ਜਾ ਰਿਹਾ ਸੀਗਾ। ਉਦੋਂ ਬਾਅਦ ਇਹਨੂੰ ਠੱਲ ਪੈ ਗਈ ਜੀ। ਇੱਕ ਵਾਰੀ ਸ਼ੁਰੂਆਤੀ ਦੌਰ ਦੇ ਵਿੱਚ ਤੁਸੀਂ ਕਹਿ ਲਓ ਕਿ ਕੁਛ ਕਈ ਇਸ ਤਰ੍ਹਾਂ ਦੇ ਵਿੱਚ ਬੰਦੇ ਹੁੰਦੇ ਆ ਜੀ, ਉਹਨਾਂ ਨੇ ਇਹ ਦੁੱਧ ਜਿਹੜਾ ਸੀ ਉਹ ਡੋਲਿਆ। ਬਾਅਦ ਦੇ ਵਿੱਚ ਇਹਨੂੰ ਅਪੀਲਾਂ ਜਿਹੜੀਆਂ ਵੀ ਕੀਤੀਆਂ ਗਈਆਂ ਕਿ ਇਹਨੂੰ ਜਾਂ ਤਾਂ ਗਰੀਬਾਂ ਦੇ ਵਿੱਚ ਵੰਡ ਦਿਓ ਜਾਂ ਇਹਨੂੰ ਹਸਪਤਾਲਾਂ ਦੇ ਵਿੱਚ ਬਿਮਾਰ ਪਏ ਲੋਕਾਂ ਕੋਲੇ ਜਿਹੜਾ ਉਹ ਪਹੁੰਚਾ ਦਿਓ ਜਾਂ ਕਿਸੇ ਧਾਰਮਿਕ ਜਗ੍ਹਾ ਦੇ ਉੱਤੇ ਜਿਹੜਾ ਜੀ ਉਹ ਦੇ ਦਿਓ। ਇਹ ਵੀ ਗੱਲ ਆਖੀ ਗਈ ਕਿ ਰੋਜ਼ੇ ਜਿਨ੍ਹਾਂ ਨੇ ਰੱਖੇ ਹੋਏ ਆ ਉਹਨਾਂ ਤੱਕ ਇਹ ਦੁੱਧ ਜਿਹੜਾ ਪਹੁੰਚਾ ਦਿਓ, ਕਿਉਂ ਇਹਦੀ ਵੇਸਟ ਜਿਹੜੀ ਆ ਜੀ ਉਹ ਨਾ ਕਰੋ, ਕਿਉਂਕਿ ਕਿਸਾਨ ਦੇ ਵਾਸਤੇ ਦੁੱਧ ਜਿਹੜਾ ਜੀ ਉਹ ਪੁੱਤ ਦੇ ਬਰਾਬਰ ਹੁੰਦਾ। ਮੁੜ ਕੇ ਜਿਹੜਾ ਸੀਗਾ ਜੀ ਇਸ ਚੀਜ਼ ਨੂੰ ਠੱਲ ਪੈ ਗਈ। ਬਹੁਤੀਆਂ ਡੇਅਰੀਆਂ ਜਿਹੜੀਆਂ ਦੁੱਧ ਪ੍ਰੋਵਾਈਡ ਕਰਦੀਆਂ ਨੇ ਉਹ ਖੁੱਲੀਆਂ ਵੀ ਰਹੀਆਂ, ਕੁਛ ਬੰਦ ਵੀ ਸਨ, ਜਿਹੜੀਆਂ ਖੁੱਲੀਆਂ ਵੀ ਸਨ ਉਹਨਾਂ ਦੇ ਉੱਤੇ ਦੁੱਧ ਦੀ ਅਵੇਲੇਬਿਲਿਟੀ ਜਿਹੜੀ ਆ ਜੀ ਉਹ ਹੈ ਨਹੀਂ ਸੀਗੀ। ਲੋਕ ਪੈਕਟਾਂ ਵਗੈਰਾ ਦਾ ਜਿਹੜਾ ਦੁੱਧ ਆ ਜੀ ਉਹ ਖਰੀਦਦੇ ਰਹੇ, ਜਾਂ ਕਿਉਂਕਿ ਕਈ ਦਿਨਾਂ ਤੋਂ ਇਹਦਾ ਚਰਚਾ ਸੀਗਾ ਤੇ ਲੋਕਾਂ ਨੇ ਜਮਾ ਵੀ ਜਿਹੜਾ ਜੀ 2-3 ਦਿਨ ਦਾ ਦੁੱਧ ਕਰ ਲਿਆ। ਅਸਲ 'ਚ ਇਹਦਾ ਜਿਹੜਾ ਅਸਰ ਹੈ ਉਹ ਕਿੰਨਾ ਕੁ ਸਰਕਾਰ ਦੇ ਉੱਤੇ ਪੈਂਦਾ, ਇਹਦੇ ਵਾਸਤੇ ਤਾਂ ਅਜੇ ਸ਼ਾਇਦ 1-2 ਦਿਨ ਜਿਹੜੇ ਆ ਜੀ ਉਹ ਹੋਰ ਲੱਗਣਗੇ। ਉਧਰ ਜਿਹੜੇ ਕਾਂਗਰਸ ਹੈ ਜੀ, ਪੰਜਾਬ ਕਾਂਗਰਸ, ਉਹਨੇ ਸਪੋਰਟ ਜਿਹੜੀ ਹੈ ਜੀ ਕੀਤੀ ਆ ਇਸ ਅੰਦੋਲਨ ਦੀ, ਤੇ ਜਿਹੜੇ ਕੈਬਨਿਟ ਮੰਤਰੀ ਨੇ ਨਵਜੋਤ ਸਿੰਘ ਸਿੱਧੂ ਹੋਰੀ ਖੁਦ ਪਿੰਡ ਤੋਂ ਜਾ ਕੇ ਉਹਨਾਂ ਨੇ ਸਬਜ਼ੀ ਜਿਹੜੀ ਸੀ ਉਹ ਖਰੀਦ ਕੇ ਲੋਕਾਂ ਨੂੰ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਕਿ ਉਹ ਪਿੰਡਾਂ ਤੋਂ ਜਾ ਕੇ ਸਬਜ਼ੀ ਜਿਹੜੀ ਉਹ ਖਰੀਦ ਲੈਣ। ਮੈਂ ਦੱਸਦਾ ਕਿ ਇਹਦਾ ਪੱਖ ਇੱਕ ਹੈਗਾ ਕਿ ਇਹ ਆਖਿਆ ਗਿਆ ਕਿ ਜਿਹਨੂੰ ਜਿੰਨੀ ਸਬਜ਼ੀ ਚਾਹੀਦੀ ਹੈ ਜਾਂ ਦੁੱਧ ਚਾਹੀਦਾ ਉਹ ਪਿੰਡ ਦੇ ਵਿੱਚੋਂ ਕਿਤੋਂ ਵੀ ਜਾ ਕੇ ਲਿਆ ਸਕਦਾ ਹੈ। ਸਬਜ਼ੀ ਬੀਜਣ ਵਾਲੇ ਪਰਿਵਾਰ ਤੋਂ ਸਬਜ਼ੀ ਖਰੀਦ ਸਕਦਾ, ਦੁੱਧ ਵੇਚਣ ਵਾਲੇ ਪਰਿਵਾਰ ਤੋਂ ਦੁੱਧ ਲਿਆ ਸਕਦਾ। ਉਹਦੇ ਉੱਤੇ ਕਿਸੇ ਕਿਸਮ ਦੀ ਕੋਈ ਰੋਕ ਜਿਹੜੀ ਆ ਜੀ ਉਹ ਨਹੀਂ ਹੋਊਗੀ, ਤੇ ਕਿਸਾਨਾਂ ਨੂੰ ਇਹ ਹੱਕ ਹੈ ਕਿ ਉਹ ਜਿਹੜੇ ਭਾਅ ਦੇ ਉੱਤੇ ਦੁੱਧ ਤੇ ਸਬਜ਼ੀ ਜਿਹੜੀ ਆ ਜੀ ਉਹ ਦੇਣੀ ਚਾਹੁੰਦੇ ਆ, ਉਹ ਖੁੱਲੀ ਛੁੱਟੀ ਆ, ਉਹ ਕਿਸੇ ਵੀ ਭਾਅ ਦੇ ਉੱਤੇ ਦੇ ਸਕਦੇ ਆ ਜਿਹੜਾ ਕੋਈ ਉੱਥੇ ਲੈਣ ਆਉਂਦਾ। ਅਜੇ ਤਾਂ ਲੈਣ ਨਹੀਂ ਤੁਰੇ ਲੋਕ, ਪਰ ਇਸ ਗੱਲ ਦੀ ਉਮੀਦ ਹੈ ਅੱਜ ਦਾ ਭਲਕੇ ਜਿਹੜਾ ਜੀ ਜੇ ਅੰਦੋਲਨ ਇਸੇ ਤਰੀਕੇ ਨਾਲ ਚੱਲਦਾ ਰਹਿੰਦਾ, 10 ਦਿਨ ਦਾ ਇਹ ਅੰਦੋਲਨ ਹੈ, ਤਾਂ ਲੋਕ ਜਿਹੜੇ ਜੀ ਉਹ ਪਿੰਡਾਂ ਵੱਲ ਨੂੰ ਜਾਣਗੇ ਸਬਜ਼ੀ ਵਗੈਰਾ ਖਰੀਦਣ ਦੇ ਵਾਸਤੇ। ਜਿਹੜੀ ਇੱਕ ਚੰਗੀ ਸ਼ੁਰੂਆਤ ਜਿਹੜੀ ਹੈ ਜੀ ਉਹ ਹੋ ਸਕਦੀ ਹੈ ਜੇ ਅੱਗੋਂ ਸਗੋਂ ਇਹਨੂੰ ਕਿਸੇ ਤਰੀਕੇ ਦੇ ਨਾਲ ਕਾਇਮ ਰੱਖਿਆ ਜਾ ਸਕੇ। ਜੀ ਜ਼ਰੂਰੀ ਆ ਜੀ, ਜਿਹਨੂੰ ਲੋੜ ਹੈਗੀ ਜਾ ਸਕਦੇ ਪਿੰਡਾਂ ਦੇ ਵਿੱਚ। ਤੇ ਅੱਗੇ ਆਪਾਂ ਪੰਜਾਬ ਦੇ ਮੰਤਰੀਆਂ ਦੀ ਜੇ ਗੱਲ ਕਰੀਏ ਤਾਂ ਸੁਖਪਾਲ ਖਹਿਰਾ ਨੂੰ ਘੇਰਿਆ। ਬਿਲਕੁਲ ਜੀ, ਅਕਸਰ ਸਰਕਾਰ ਦੇ ਉੱਤੇ ਨਿਸ਼ਾਨੇ ਲਾਉਣ ਵਾਲੇ ਸੁਖਪਾਲ ਸਿੰਘ ਖਹਿਰਾ ਹੋਰੀ ਹੁਣ ਜਿਹੜਾ ਜੀ ਉਹ ਨਿਸ਼ਾਨੇ ਦੇ ਉੱਤੇ ਨੇ। ਖਾਸ ਤੌਰ ਦੇ ਉੱਤੇ 3 ਮੰਤਰੀ ਜਿਹੜੇ ਨੇ ਉਹਨਾਂ ਨੇ ਇੱਕ ਸਾਂਝਾ ਬਿਆਨ ਜਿਹੜਾ ਜੀ ਉਹ ਜਾਰੀ ਕੀਤਾ। ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ ਤੇ ਸੁਖਵਿੰਦਰ ਸਿੰਘ ਸਰਕਾਰੀਆ ਜਿਹੜੇ ਜੀ ਉਹ ਸ਼ਾਮਲ ਨੇ। ਉਹਨਾਂ ਨੇ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਵੱਲੋਂ ਸ਼ਾਹਕੋਟ ਦੇ ਵਿੱਚ ਆਮ ਆਦਮੀ ਪਾਰਟੀ ਦੀ ਹਾਰ ਦਾ ਭਾਂਡਾ ਹਾਈ ਕਮਾਂਡ ਤੇ ਵਰਕਰਾਂ ਸਿਰ ਭੰਨਣ ਦੇ ਮਾਮਲੇ ਦੇ ਉੱਤੇ ਮਜ਼ਾਕ ਉਡਾਉਂਦਿਆਂ ਹੋਇਆ ਖਹਿਰਾ ਨੂੰ ਜ਼ਿਮਨੀ ਚੋਣ 'ਚ ਹੋਈ ਸ਼ਰਮਨਾਕ ਹਾਰ ਦੀ ਜਿਹੜੀ ਆ ਜੀ ਉਹ ਨੈਤਿਕ ਜ਼ਿੰਮੇਵਾਰੀ ਕਬੂਲ ਕੇ ਵਿਰੋਧੀ ਧਿਰ ਦੇ ਨੇਤਾ ਦਾ ਅਹੁਦਾ ਛੱਡਣ ਦੇ ਵਾਸਤੇ ਜਿਹੜਾ ਜੀ ਉਹ ਆਖਿਆ। ਇਹਨਾਂ ਨੇ ਜਾਰੀ ਕੀਤੇ ਗਏ ਇੱਕ ਬਿਆਨ ਦੇ ਵਿੱਚ ਜਿਹੜਾ ਤਿੰਨਾਂ ਦੇ ਨਾਮ ਦਿੱਤੇ ਆ ਉਹਦੇ ਵਿੱਚ ਇਹ ਗੱਲ ਕਹੀ ਆ ਕਿ ਸ਼ਾਹਕੋਟ ਦੇ ਵਿੱਚ ਆਮ ਆਦਮੀ ਪਾਰਟੀ ਦੀ ਹਾਰ ਲਈ ਖਹਿਰਾ ਦੇ ਵੱਲੋਂ ਪਾਰਟੀ ਦੀ ਸਿਖਰਲੀ ਲੀਡਰਸ਼ਿਪ, ਲੋਕਲ ਜਿਹੜੀ ਕਾਡਰ ਹੈ ਉਹਨੂੰ ਜ਼ਿੰਮੇਵਾਰ ਦੱਸਣ ਦੇ ਬਿਆਨ ਦੇ ਉੱਤੇ ਉਹਨਾਂ ਨੇ ਪ੍ਰਤੀਕਿਰਿਆ ਜਿਹੜੀ ਹੈ ਜੀ ਉਹ ਦਿੱਤੀ ਆ। ਇਹ ਕਿਹਾ ਕਿ ਜ਼ਿਮਨੀ ਚੋਣ ਦੇ ਵਿੱਚ ਆਪਣੀ ਪਾਰਟੀ ਮਾੜੀ ਕਾਰਗੁਜ਼ਾਰੀ ਦੇ ਵਾਸਤੇ ਹਾਈ ਕਮਾਂਡ ਦੇ ਵੱਲ ਉਂਗਲ ਕਰਨਾ ਸ਼ਰਮਨਾਕ ਗੱਲ ਹੈ। ਤ੍ਰਿਪਤ ਰਜਿੰਦਰ ਸਿੰਘ ਬਾਜਵਾ
ਸੁਖਵਿੰਦਰ ਸਿੰਘ ਸਰਕਾਰੀਆ ਤੇ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਦੇ ਇਸ ਬਿਆਨ ਦੇ ਵਿੱਚ ਕਿਹਾ ਗਿਆ ਕਿ ਕੋਈ ਵੀ ਚੋਣ ਕਿਸੇ ਵੀ ਪਾਰਟੀ ਦੀ ਸਾਂਝੀ ਜਿੱਤ ਜਾਂ ਹਾਰ ਹੁੰਦੀ ਹੈ, ਪਰ ਵਿਰੋਧੀ ਧਿਰ ਦਾ ਜਿਹੜਾ ਇਹ ਆਗੂ ਹੈ ਜੀ, ਉਹ ਅਸਲ ਹਕੀਕਤ ਜਿਹੜੀ ਆ ਉਹਨੂੰ ਕਬੂਲਣ ਤੋਂ ਭੱਜ ਰਿਹਾ। ਮੰਤਰੀਆਂ ਦਾ ਇਹ ਕਹਿਣਾ ਜੀ ਕਿ ਆਪ ਤਾਂ ਪਹਿਲਾਂ ਖਿੰਡੀ ਪੁੰਡੀ ਸੀ, ਪਰ ਖਹਿਰਾ ਦੇ ਬਿਆਨ ਨੇ ਇਸ ਪਾਰਟੀ ਦੀ ਪਾਟੋ ਧਾੜ ਨੂੰ ਜੱਗ ਜ਼ਾਹਰ ਜਿਹੜਾ ਜੀ ਉਹ ਕਰ ਦਿੱਤਾ। ਉਹਨਾਂ ਨੇ ਇਹ ਕਿਹਾ ਕਿ ਲੀਡਰ ਹੋਣ ਦੇ ਨਾਤੇ ਜਿਹੜਾ ਇੱਥੋਂ ਦਾ ਕਾਡਰ ਹੈ ਉਹਦੇ ਨਾਲ ਜੋੜਨਾ ਖਹਿਰਾ ਦੀ ਜ਼ਿੰਮੇਵਾਰੀ ਬਣਦੀ ਸੀ, ਤੇ ਹੁਣ ਉਹ ਇਹ ਕਹਿ ਰਿਹਾ ਹੈ ਕਿ ਕਾਡਰ ਜਿਹੜੀ ਆ ਉਹ ਚੋਣ ਮੁਹਿੰਮ ਭਖਾਉਣ ਦੇ ਪੱਖੋਂ ਨਾਕਾਮ ਰਹੀ ਹੈ। ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਐਕਚੁਅਲੀ ਇਹ ਬਿਆਨ ਸ਼ਾਹਕੋਟ ਦੀ ਜਿਹੜੀ ਹੋਈ ਜ਼ਿਮਨੀ ਚੋਣ ਦੇ ਵਿੱਚ ਜਿਹੜੀ ਹਾਰ ਸੀ ਆਮ ਆਦਮੀ ਪਾਰਟੀ ਦੀ, ਜਿਹਨੂੰ ਸਿਰਫ 1900 ਵੋਟਾਂ ਪਈਆਂ, ਉਹਦੇ ਉੱਤੇ ਉਹਨਾਂ ਨੇ ਪ੍ਰਤੀਕਰਨ ਦਿੰਦਿਆਂ ਹੋਇਆ ਇਹ ਗੱਲ ਕਹੀ ਸੀਗੀ ਕਿ ਉਹਨਾਂ ਨੇ ਪਹਿਲਾਂ ਹੀ ਕਿਹਾ ਸੀਗਾ ਕਿ ਇਹ ਚੋਣ ਨਾ ਲੜੀ ਜਾਵੇ, ਪਰ ਜਿਹੜੀ ਹਾਈ ਕਮਾਂਡ ਸੀ ਉਹਨੇ ਇਹ ਚੋਣ ਥੋਪ ਦਿੱਤੀ। ਔਰ ਦੂਜੀ ਗੱਲ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਇਹ ਕਹੀ ਸੀ ਕਿ ਜਿਹੜੀ ਲੋਕਲ ਲੀਡਰਸ਼ਿਪ ਹੈ, ਜਿਹਦੇ ਚ ਉਹਨਾਂ ਨੇ ਡਾਕਟਰ ਬਲਵੀਰ ਸਿੰਘ ਹੋਰਾਂ ਦੇ ਉੱਤੇ ਵੀ ਜਿਹੜਾ ਦੀ ਕਿੰਤੂ ਪ੍ਰੰਤੂ ਕੀਤਾ ਸੀਗਾ, ਤੇ ਇਹ ਕਿਹਾ ਸੀਗਾ ਕਿ ਜਿਹੜੀ ਹੇਠਲੀ ਕਾਡਰ ਹੁੰਦੀ ਆ ਉਹਨੇ ਜਿਹੜਾ ਦੀ ਚੋਣ ਮਾਹੌਲ ਬਣਾਉਣਾ ਹੁੰਦਾ ਤੇ ਉੱਥੇ ਜਾ ਕੇ ਅਸੀਂ ਸੰਬੋਧਨ ਕਰ ਸਕਦੇ ਸੀ। ਮਤਲਬ ਇਹੀ ਹੋ ਗਿਆ ਕਿ 40-50 ਬੰਦਿਆਂ ਨੂੰ ਉਹ ਸੰਬੋਧਨ ਕਰਨ ਨੂੰ ਆਪਣੀ ਹੇਠੀ ਜਿਹੜੀ ਦੀ ਉਹ ਸਮਝਦੇ, ਜਿਹਦੇ ਕਰਕੇ ਉਹ ਗਏ ਨਹੀਂ ਔਰ ਉਹ ਵੱਡੀਆਂ ਰੈਲੀਆਂ ਜਿਹੜੀਆਂ ਦੀ ਭਾਲਦੇ ਸੀਗੇ ਕਿ ਜਿਹੜੀ ਲੋਕਲ ਲੀਡਰਸ਼ਿਪ ਹੈ ਉੱਥੋਂ ਦੇ ਕਾਡਰ ਜਿਹੜਾ ਦੀ ਉਹ ਵੱਡੀਆਂ ਰੈਲੀਆਂ ਕਰੇ ਤੇ ਉਹਨੂੰ ਜਾ ਕੇ ਸੁਖਪਾਲ ਸਿੰਘ ਖਹਿਰਾ ਹੋਰੀ ਜਿਹੜੇ ਦੀ ਉਹ ਸੰਬੋਧਨ ਕਰਨ। ਇਸ ਬਿਆਨ ਦੇ ਵਿੱਚ ਉਹ ਆਪ ਹੀ ਜਿਹੜਾ ਦੀ ਉਹ ਫਸਦੇ ਨਜ਼ਰ ਆ ਰਹੇ ਜੀ। ਤੇ ਅੱਗੇ ਬਰਗਾੜੀ ਕਾਂਡ ਦੀ ਜੇ ਗੱਲ ਕਰੀਏ, ਉੱਥੇ ਪੰਥਕ ਇਕੱਠ ਹੋਇਆ ਸੀ ਤਾਂ ਉਹਨਾਂ ਨੇ ਰੱਖਿਆ ਨਿਸ਼ਾਨੇ ਤੇ ਬਾਦਲ ਤੇ ਕੈਪਟਨ ਨੂੰ। ਬਿਲਕੁਲ ਜੀ, ਐਕਚੁਅਲੀ ਇਹ 3 ਸਾਲ ਪਹਿਲਾਂ ਜਿਹੜੀ ਬਰਗਾੜੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਬਹਿਬਲ ਕਲਾਂ ਗੋਲੀ ਕਾਂਡ ਇਹ ਗੰਢ ਸੀਗੀ। ਬਰਗਾੜੀ ਦੇ ਵਿੱਚ ਸਮਾਗਮ ਜਿਹੜੇ ਹੋਏ, ਇਹਦੇ ਵਿੱਚ ਜਿਹੜੇ ਸੀਗੇ ਸਿੱਖ ਆਗੂ ਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਜਿਹੜੇ ਸੀਗੇ ਜੀ ਉਹ ਸ਼ਾਮਲ ਹੋਏ। ਤਕਰੀਬਨ ਜਿਹੜੀਆਂ ਬਿਆਨਾਂ ਦੇ ਮੂੰਹ ਸੀਗੇ ਜੀ ਉਹ ਕੇਂਦਰਿਤ ਰਹੇ ਸਾਬਕਾ ਜਿਹੜੇ ਸੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ। ਇਹਦੇ ਵਿੱਚ ਜਿਹੜੇ ਸੀਗੇ ਜੀ ਵਿਰੋਧੀ ਧਿਰ ਦੇ ਨੇਤਾ ਨੇ ਬੋਲਦਿਆਂ ਹੋਇਆਂ ਬਾਦਲ ਕੈਪਟਨ ਸਮਝੌਤੇ ਦੇ ਬਾਰੇ ਇਹ ਗੱਲ ਕਹੀ ਕਿ ਬਹਿਬਲ ਕਲਾਂ ਕਾਂਡ ਦੇ ਵਿੱਚ FIR ਦੇ ਵਿੱਚ ਅਣਪਛਾਤੀ ਪੁਲਿਸ ਅਜੇ ਵੀ ਪਹਿਲਾਂ ਵਾਲੀ ਥਾਂ ਦੇ ਉੱਤੇ ਹੀ ਲੱਗੀ ਹੋਈ ਆ, ਜਿਹਦੇ ਤੋਂ ਸਾਫ਼ ਹੈ ਕਿ ਕਿਹੜਾ ਪੁਲਿਸ ਅਫਸਰ ਕਿਹਦੇ ਖਿਲਾਫ ਕਿਵੇਂ ਕਾਰਵਾਈ ਜਿਹੜਾ ਦੀ ਉਹ ਕਰ ਸਕਦਾ। ਪੰਜਾਬ ਦੇ ਜ਼ਹਿਰੀਲੇ ਹੋ ਰਹੇ ਪਾਣੀਆਂ ਦਾ ਮੁੱਦਾ ਵੀ ਇੱਥੇ ਜਿਹੜਾ ਦੀ ਉੱਠਿਆ। ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਹੋਰਾਂ ਨੇ ਲੋਕਾਂ ਨੂੰ ਤਾਨਾ ਮਾਰਿਆ ਕਿ ਉਹ ਸਿੱਖ ਸੰਘਰਸ਼ ਦੀ ਕਾਮਯਾਬੀ ਲਈ ਸਹਿਯੋਗ ਨਹੀਂ ਕਰਦੇ ਤੇ ਸਿਰਫ ਨਾਅਰੇ ਜਿਹੜੇ ਆ ਜੀ ਉਹ ਮਾਰਦੇ ਰਹਿੰਦੇ ਆ। ਧਿਆਨ ਸਿੰਘ ਮੰਡ ਹੋਰਾਂ ਨੇ ਇਹ ਕਿਹਾ ਜੀ ਕਿ ਬਾਦਲ ਤੇ ਕੈਪਟਨ ਰਲੇ ਹੋਏ ਆ, ਜਿਹਦੇ ਕਰਕੇ ਬੇਅਦਬੀ ਦੇ ਮੁਲਜ਼ਮਾਂ ਤੇ ਬਹਿਬਲ ਕਲਾਂ ਕਾਂਡ ਦਾ ਖੂਨੀ ਸਾਕਾ ਰਚਾਉਣ ਵਾਲਿਆਂ ਦੇ ਵਿਰੁੱਧ ਕਾਰਵਾਈ ਜਿਹੜੀ ਦੀ ਉਹ ਨਹੀਂ ਹੋਈ। ਵਿਦੇਸ਼ ਦੀਆਂ ਜੇਲ੍ਹਾਂ ਦੇ ਵਿੱਚ ਬੰਦੀ ਸਿੱਖਾਂ ਦੀ ਰਿਹਾਈ ਪ੍ਰਤੀ ਸਰਕਾਰਾਂ ਦੀ ਪਹੁੰਚ ਨੂੰ ਗੈਰ ਸੰਜੀਦਾ ਜਿਹੜਾ ਦੀ ਉਹ ਕਰਾਰ ਦਿੱਤਾ ਗਿਆ। ਜਿਹੜੇ ਇੱਥੋਂ ਜਿਹੜੀ ਦੀ ਮੰਗ ਕੀਤੀ ਗਈ ਕਿ ਬੁਰਜ ਜਵਾਹਰ ਸਿੰਘ ਵਾਲਾ ਤੋਂ ਜਿਹੜੇ ਸਰੂਪ ਚੋਰੀ ਕਰਨ ਵਾਲਿਆਂ ਦੀ ਗ੍ਰਿਫਤਾਰੀ, ਬਰਗਾੜੀ ਬੇਅਦਬੀ ਕਾਂਡ ਖਿਲਾਫ ਕੋਟਕਪੂਰਾ ਤੇ ਬਹਿਬਲ ਕਲਾਂ ਦੇ ਵਿੱਚ ਸ਼ਾਂਤਮਈ ਧਰਨੇ ਤੇ ਬੈਠੀ ਸੰਗਤ ਦੇ ਉੱਤੇ ਗੋਲੀ ਚਲਾਉਣ ਵਾਲੇ ਪੁਲਿਸ ਕਰਮਚਾਰੀਆਂ ਦੇ ਵਿਰੁੱਧ ਕਾਰਵਾਈ ਦੀ ਜਿਹੜੀ ਜੀ ਉਹ ਮੰਗ ਕੀਤੀ। ਇੱਥੇ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਸੀਗਾ ਜੀ ਖੁਦਕੁਸ਼ੀ ਕਰਕੇ ਗੁਰਬਖਸ਼ ਸਿੰਘ ਖਾਲਸਾ ਜਿਹੜਾ ਟੈਂਕੀ ਤੋਂ ਜਿਹੜੀ ਜੀ ਉਹ ਛਾਲ ਮਾਰ ਦਿੱਤੀ, ਉਹਨਾਂ ਦੇ ਪਿਤਾ ਵੀ ਜਿਹੜਾ ਜੀ ਸਮਾਗਮ ਦੇ ਵਿੱਚ ਪਹੁੰਚੇ ਹੋਏ ਸੀ, ਪਰ ਉਹਨਾਂ ਨੂੰ ਉੱਥੇ ਬੋਲਣ ਦਾ ਮੌਕਾ ਜਿਹੜਾ ਸੀ ਉਹ ਨਹੀਂ ਦਿੱਤਾ ਗਿਆ ਇਸ ਇਕੱਠ ਦੇ ਵਿੱਚ। ਇਹ ਵੀ ਪਤਾ ਲੱਗਾ ਜੀ ਕਿ ਜਿਹੜੇ ਧਿਆਨ ਸਿੰਘ ਮੰਡ ਹੋਰੀ ਨੇ ਉਹਨਾਂ ਨੇ ਇਸ ਜਗ੍ਹਾ ਦੇ ਉੱਤੇ ਬੇਮਿਆਦੀ ਧਰਨੇ ਦੇ ਉੱਤੇ ਬੈਠਣ ਦਾ ਜਿਹੜੀ ਜੀ ਉਹ ਗੱਲ ਕਹੀ ਆ, ਔਰ ਜਿਹੜੇ ਮੰਡੀ ਦਾਣਾ ਮੰਡੀ ਆ ਇੱਥੇ ਉਸ ਜਗ੍ਹਾ ਦੇ ਉੱਤੇ ਉਹ ਆਪਣੇ ਲੰਮੇ ਮਿਸ਼ਨ ਦੇ ਉੱਤੇ ਜਿਹੜਾ ਜੀ ਉਹ ਬੈਠ ਗਏ ਨੇ। ਉਹਨਾਂ ਨੇ ਕਿਹਾ ਕਿ ਇਹ ਬੇਮਿਆਦੀ ਧਰਨਾ ਜਿਹੜਾ ਜੀ ਉਹ ਜਾਰੀ ਰਹੂਗਾ ਜਦੋਂ ਤੱਕ ਮੁਲਜ਼ਮਾਂ ਦੀ ਗ੍ਰਿਫਤਾਰੀ ਜਿਹੜੀ ਆ ਉਹ ਨਹੀਂ ਹੋ ਜਾਂਦੀ ਜੀ। ਤੇ ਅੱਗੇ GST ਦੀ ਗੱਲ ਕਰੀਏ ਜੋ ਲੰਗਰ ਦੇ ਉੱਤੇ ਲੱਗੀ ਹੋਈ ਸੀ, ਪਰ ਉਸ ਦਾ ਹੁਣ ਕ੍ਰੈਡਿਟ ਲੈਣ ਦੇ ਲਈ ਜਿਹੜੇ ਸਾਰੇ ਲੀਡਰ ਆ ਉਹਨਾਂ ਦੀ ਦੌੜ। ਦੇਖੋ ਜੀ, ਇਹ ਸੈਂਟਰ ਦੀ ਸਰਕਾਰ ਨੇ ਸੇਵਾ ਭੋਜ ਯੋਜਨਾ ਜਿਹੜੀ ਹੈ ਜੀ ਇਹ ਦੱਸੀ ਆ। ਇਹਦੇ ਵਿੱਚ ਗੁਰਦੁਆਰੇ, ਮੰਦਿਰ ਤੇ ਜਿੰਨੇ ਵੀ ਹੋਰ ਧਾਰਮਿਕ ਸਥਾਨ ਨੇ ਜਿਨ੍ਹਾਂ ਦੇ ਵਿੱਚ ਲੰਗਰ ਵਰਤਾਇਆ ਜਾਂਦਾ, ਉੱਥੇ ਉਹਦੀ ਜਿਹੜੀ ਰਸਦ ਖਰੀਦੀ ਜਾਂਦੀ ਹੈ। ਤਾਂ ਇਹਦੇ ਵਿੱਚ ਕੁਝ ਟੈਕਨੀਕਲ ਜਿਹੜੀਆਂ ਦੀ ਉਹ ਗੱਲਾਂ ਨੇ। ਜਿਹੜੀ ਰਸਦ ਖਰੀਦੀ ਜਾਂਦੀ ਆ ਉਹ ਦੇਣੀ ਤਾਂ ਪਊਗੀ GST, ਉਦੋਂ ਬਾਅਦ ਉਹ ਜਿਹੜੀ ਆ ਵਾਪਸ ਕੀਤੀ ਜਾਊਗੀ 17, 18 ਤੇ 18, 19
2017, 2018 ਤੇ 2018 ਤੇ 2019 ਦੇ ਵਾਸਤੇ 325 ਕਰੋੜ ਰੁਪਈਆ ਜਿਹੜਾ ਜੀ ਉਹ ਰੱਖਿਆ ਗਿਆ। ਇਹ 2 ਸਾਲਾਂ ਦੇ ਵਾਸਤੇ ਜਿਹੜਾ ਜੀ ਕੀਤਾ ਗਿਆ। ਇਹ ਕਿਹਾ ਗਿਆ ਕਿ ਇਹ ਜਿਹੜੀ GST ਇਹਨਾਂ ਨੇ ਭਰੀ ਆ ਉਹ ਇਹਨਾਂ ਨੂੰ ਵਾਪਸ ਜਿਹੜੀ ਹੈ ਜੀ ਉਹ ਕੀਤੀ ਜਾਊਗੀ। ਇਹਦੇ ਵਾਸਤੇ ਅਪਲਾਈ ਜਿਹੜਾ ਜੀ ਉਹ ਕਰਨਾ ਪਊਗਾ। ਇਹ ਚੀਜ਼ ਜਿਹੜੀ ਹੈ ਜੀ ਬਹੁਤੇ ਲੁਕੋ ਰਹੇ ਨੇ। ਇਹਦਾ ਮਤਲਬ GST ਨੰਬਰ ਲੈਣਾ ਪਊਗਾ। ਜੇ GST ਨੰਬਰ ਨਹੀਂ ਹੋਊਗਾ ਤੇ ਉਦੋਂ ਜਿਹੜਾ ਜੀ ਉਹ ਇਹਦੇ ਵਾਸਤੇ ਰਿਫੰਡ ਦੇ ਵਾਸਤੇ ਨਹੀਂ ਲਾਇਆ ਜਾ ਸਕੂਗਾ। ਇੱਕ ਦੂਜੀ ਗੱਲ ਇਹ ਕਿ ਇਹਦੀਆਂ ਰਸੀਦਾਂ ਜਿਹੜੀਆਂ ਨੇ ਜਿਹੜੇ ਸ਼ੋਅ ਕਰਨਗੇ ਉਹਨਾਂ ਨੂੰ ਇਹ ਰਿਫੰਡ ਮਿਲੂਗਾ। ਹਰੇਕ ਨੂੰ ਨਹੀਂ ਜਿਹੜਾ ਜੀ ਉਹ ਮਿਲਣਾ। ਹੁਣ ਸਵਾਲ ਇਹਦੇ ਵਿੱਚੋਂ ਕਈ ਜਿਹੜੇ ਜੀ ਉਹ ਖੜੇ ਹੋਣਗੇ। ਇਹ ਕੁਝ ਟੈਕਨੀਕਲ ਜਿਹੜੀਆਂ ਜੀ ਉਹ ਟਰਮਸ ਨੇ ਜਿਨ੍ਹਾਂ ਦਾ ਖੁਲਾਸਾ ਜਿਹੜਾ ਜੀ ਉਹ ਨਹੀਂ ਕੀਤਾ ਜਾ ਰਿਹਾ। ਜੇ ਆਰਡਰ ਪੜ੍ਹੋ ਤਾਂ ਉਹਦੇ ਵਿੱਚ ਇਹ ਗੱਲਾਂ ਜਿਹੜੀਆਂ ਜੀ ਕਾਫੀ ਜਿਹੜੀਆਂ ਕਲੀਅਰ ਕੀਤੀਆਂ ਗਈਆਂ ਨੇ। ਇਹ ਵੀ ਕਿਹਾ ਗਿਆ ਜੀ ਕਿ ਪਿਛਲੇ ਵਰ੍ਹੇ ਦੌਰਾਨ ਜੁਲਾਈ ਮਹੀਨੇ ਤੋਂ ਲੈ ਕੇ ਹੁਣ ਤੱਕ GST ਦੇ ਵਜੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 3 ਕਰੋੜ 20 ਲੱਖ ਰੁਪਏ ਜਿਹੜੇ ਆ ਜੀ ਉਹ ਵਾਪਸ ਦੇਣ ਦੀ ਮੰਗ ਕੀਤੀ ਹੈ। ਪਰ ਵਾਪਸ ਲੈਣ ਦੇ ਵਾਸਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਉਹਦੇ ਥਰੂ ਪ੍ਰਕਿਰਿਆ ਦੇ ਜਿਹੜਾ ਜੀ ਉਹ ਜਾਣਾ ਪਊਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ GST ਨੰਬਰ ਅਪਲਾਈ ਨਹੀਂ ਕੀਤਾ ਇਹਦੇ ਵਿਰੋਧ ਦੇ ਕਰਕੇ ਕਿ ਉਹਨਾਂ ਨੂੰ ਜ਼ਰੂਰਤ ਨਹੀਂ। ਉਹ ਅਪਲਾਈ ਜਿਹੜਾ ਜੀ ਉਹ ਕਰਨਾ ਪਊਗਾ। ਜਦੋਂ ਤੁਸੀਂ ਅਪਲਾਈ ਕਰੋਗੇ ਕੀ ਉਹਦੇ ਵਿੱਚ 17-18 ਵਾਲਾ ਤੁਸੀਂ ਲੈ ਸਕੋਗੇ ਜਾਂ 18-19 ਦਾ ਜਿਹੜਾ ਜੀ ਉਹਦੇ ਵਾਸਤੇ ਅਪਲਾਈ ਕਰਨਾ ਪਊਗਾ। ਜਿਹੜੀ ਰਸਦ ਦਾਨ ਦੇ ਵਿੱਚ ਆਉਂਦੀ ਹੈ ਉਹਨੂੰ ਤੁਸੀਂ ਕਿਹੜੇ ਤਰੀਕੇ ਨਾਲ ਟੈਕਲ ਕਰੋਗੇ। ਜਿਹੜੀ ਤੁਸੀਂ ਖਰੀਦਦੇ ਹੋ ਕਿ ਉਹਦੀਆਂ ਰਸੀਦਾਂ ਲਈਆਂ ਹੋਈਆਂ ਨੇ ਇਹ ਜਿਹੜਾ ਜੀ ਉਹਦੇ ਵਿੱਚ ਰਹੂਗਾ। ਇੰਨਾ ਹੈ ਕਿ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹ ਇੱਕ ਦੂਜੇ ਤੋਂ ਮੂਹਰੇ ਹੋ ਕੇ ਇਹਦਾ ਕ੍ਰੈਡਿਟ ਲੈਣ ਦੀ ਕੋਸ਼ਿਸ਼ ਦੇ ਵਿੱਚ ਨੇ। ਭਾਰਤੀ ਜਨਤਾ ਪਾਰਟੀ ਵਾਲੇ ਜਿਹੜੇ ਜੀ ਉਹ ਕਹਿ ਰਹੇ ਆ ਕਿ ਅਸੀਂ ਤਾਂ ਇੱਕ ਉਹ ਵੱਡਾ ਜਿਹੜਾ ਜੀ ਧਰਮ ਦਾ ਕੰਮ ਕਰਤਾ ਜਿਹੜਾ ਕੋਈ ਹੋਰ ਸੋਚ ਹੀ ਨਹੀਂ ਸੀ ਸਕਦਾ ਜੀ। ਔਰ ਇਸ ਮਾਮਲੇ ਦੇ ਉੱਤੇ ਚੌਤਰਫਾ ਜਿਹੜੇ ਜੀ ਘਿਰੇ ਹੋਏ ਹਰਸਿਮਰਤ ਕੌਰ ਬਾਦਲ ਹੋਰਾਂ ਨੂੰ ਵੀ ਇਹਦੇ ਤੋਂ ਆਕਸੀਜਨ ਜਿਹੜੀ ਹੈ ਜੀ ਉਹ ਮਿਲੀ ਆ। ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਹੋਰਾਂ ਨੇ ਦਿੱਲੀ ਦੇ ਵਿੱਚ ਝੱਟ ਦੇਣੀ ਜਾ ਕੇ ਜਿਹੜੀ ਜੀ ਉਹ ਪ੍ਰੈਸ ਕਾਨਫਰੰਸ ਲਾਈ ਔਰ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਉਹਨਾਂ ਦਾ ਜਿਹੜਾ ਜੀ ਉਹ ਸ਼ੁਕਰੀਆ ਅਦਾ ਕੀਤਾ ਗਿਆ। ਇਸ ਮਾਮਲੇ ਦੇ ਉੱਤੇ ਕਾਂਗਰਸ ਜਿਹੜੀ ਪੰਜਾਬ ਕਾਂਗਰਸ ਹੈ ਜੀ ਉਹ ਆਪਣੇ ਤੌਰ ਦੇ ਉੱਤੇ ਕ੍ਰੈਡਿਟ ਲੈ ਰਹੀ ਆ। ਉਹ ਇਹ ਕਹਿੰਦੀ ਆ ਕਿ ਇਹ ਹੋਇਆ ਹੀ ਤਾਂ ਆ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਸਰਕਾਰ ਨੇ ਪੰਜਾਬ ਦੇ ਵਿੱਚ ਜਿਹੜੀ ਪੰਜਾਬ ਦੇ ਹਿੱਸੇ ਦੀ GST ਆ ਉਹ ਮੁਆਫ ਕਰਤੀ। ਜਦੋਂ ਉਹ ਮੁਆਫ ਕਰਤੀ ਤੇ ਫਿਰ ਕੇਂਦਰ ਦੀ ਸਰਕਾਰ ਦੇ ਉੱਤੇ ਦਬਾਅ ਜਿਹੜਾ ਸੀਗਾ ਜੀ ਉਹ ਬਣ ਗਿਆ। ਇਹਦੇ ਕਰਕੇ ਉਹ ਜਿਹੜੀ ਹੈ ਜੀ ਉਹ ਮੁਆਫ ਕੀਤੀ। ਸਾਰੇ ਆਪੋ ਆਪਣੀ ਪਿੱਠ ਜਿਹੜੀ ਹੈ ਜੀ ਉਹ ਆਪੇ ਹੀ ਥਾਪੜ ਦੇ ਜਿਹੜਾ ਜੀ ਉਹ ਜਾ ਰਹੇ ਨੇ। ਪਰ ਜਿਹੜੀਆਂ ਕੁਝ ਗੱਲਾਂ ਟੈਕਨੀਕਲ ਮੈਂ ਤੁਹਾਨੂੰ ਸਾਂਝੀਆਂ ਕੀਤੀਆਂ ਨੇ ਜੀ ਇਹ ਆਉਣ ਵਾਲੇ ਦਿਨਾਂ ਦੇ ਦੌਰਾਨ ਤੁਸੀਂ ਦੇਖਣਾ ਜੀ ਫੇਰ ਇਹ ਉੱਠਣਗੀਆਂ ਤੇ ਉਦੋਂ ਤੱਕ ਕਿਉਂਕਿ ਦੂਜੀਆਂ ਫਿਰ ਖਬਰਾਂ ਬਣ ਜਾਣਗੀਆਂ। ਅੱਜ ਇਹ ਖਬਰਾਂ ਲੈਣ ਦੀ ਹੋੜ ਜਿਹੜੀ ਜੀ ਲੱਗੀ ਹੋਈ ਹੈ ਕਿ ਕਿਹਨੇ ਮਾਫ ਕਰਵਾਈ। ਜੀ ਹੁਣ ਤਾਂ ਬਹੁਤ ਜ਼ਿਆਦਾ ਹੋ ਰਿਹਾ। ਤੇ ਅੱਗੇ ਕ੍ਰਿਕਟ ਦੀ ਸੱਟੇਬਾਜ਼ੀ ਦੀ ਜੇ ਗੱਲ ਕਰੀਏ ਤਾਂ ਸਲਮਾਨ ਖਾਨ ਦਾ ਭਰਾ ਦਾ ਨਾਂ ਆ ਰਿਹਾ ਵਿੱਚ। ਐਕਚੁਅਲੀ ਕ੍ਰਿਕਟ ਸੱਟੇਬਾਜ਼ੀ ਜਿਹੜੀ ਜੀ ਇੱਥੇ ਕਰੋੜਾਂ ਰੁਪਈਆਂ ਦੇ ਵਿੱਚ ਲੱਗਦੀ ਆ। ਜਿਹੜੀ ਆਹ ਖਾਸ ਤੌਰ ਦੇ ਉੱਤੇ ਜਿਹੜੀ ਲੀਗ ਚੱਲਦੀ ਆ ਇਹਨੂੰ ਤਾਂ ਜਿਹੜਾ ਜੀ ਸਿਕਸ ਲੀਗ ਦੇ ਤੌਰ ਦੇ ਉੱਤੇ ਜਾਣਿਆ ਜਾਂਦਾ। ਬਹੁਤ ਪੈਸਾ ਇਹਦੇ ਵਿੱਚ ਜਿਹੜਾ ਜੀ ਉਹ ਇਨਵੋਲਵ ਹੁੰਦਾ। ਕਿੰਨਾ ਸੋਚਿਆ ਵੀ ਨਹੀਂ ਜਾ ਸਕਦਾ। ਇਹ ਵੀ ਕਿਹਾ ਜਾਂਦਾ ਜੀ ਲੈਣ ਵਾਲੇ ਬਹੁਤੇ ਜਿਹੜੇ ਨੇ ਉਹ ਪੈਸਾ ਅਸਲ ਦੇ ਵਿੱਚ ਸੱਟੇ ਤੋਂ ਬਣਾਉਂਦੇ ਆ। ਪਹਿਲਾਂ ਵੀ ਜਿਹੜੀਆਂ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਉਹਨਾਂ ਦਾ ਨਾਮ ਆਉਂਦਾ ਰਹਿੰਦਾ। ਇਸ ਮਾਮਲੇ ਦੇ ਵਿੱਚ ਹੁਣ ਫਿਲਮ ਅਦਾਕਾਰ ਸਲਮਾਨ ਖਾਨ ਦੇ ਭਰਾ ਤੇ ਫਿਲਮ ਪ੍ਰੋਡਿਊਸਰ ਜਿਹੜੇ ਨੇ ਅਰਬਾਜ਼ ਖਾਨ ਉਹਦਾ ਨਾਮ ਵੀ ਸਾਹਮਣੇ ਆਇਆ। ਥਾਣੇ ਦੀ ਪੁਲਿਸ ਜਿਹੜੀ ਹੈ ਜੀ ਉਹਨੇ ਇੱਕ ਕੇਸ ਦੇ ਵਿੱਚ ਅਰਬਾਜ਼ ਖਾਨ ਨੂੰ ਜਿਹੜਾ ਉਹ ਤਲਬ ਕੀਤਾ ਤੇ ਬਿਆਨ ਦਰਜ ਕਰਾਉਣ ਦੇ ਵਾਸਤੇ ਉਹਨੂੰ ਨੋਟਿਸ ਜਿਹੜਾ ਜੀ ਉਹ ਭੇਜਿਆ। ਸਲਮਾਨ ਖਾਨ ਦੇ ਪਰਿਵਾਰ ਨੇ ਇਹਦੇ ਉੱਤੇ ਕੋਈ ਇਸ ਮਾਮਲੇ ਉੱਤੇ ਪ੍ਰਤੀਕਰਮ ਨਹੀਂ ਦਿੱਤਾ। ਪਰ ਇਹ ਕਿਹਾ ਗਿਆ ਜੀ ਕਿ ਅੱਜ ਅਰਬਾਜ਼ ਜਿਹੜਾ ਉਹ ਆਪਣਾ ਬਿਆਨ ਦਰਜ ਕਰਾਉਣ ਦੇ ਵਾਸਤੇ ਥਾਣੇ ਪੁਲਿਸ ਦੀ ਕ੍ਰਾਈਮ ਬ੍ਰਾਂਚ ਦੇ ਦਫ਼ਤਰ ਦੇ ਵਿੱਚ ਜਾਊਗਾ। ਜਿਹੜਾ ਖਾਨ ਪਰਿਵਾਰ ਹੈ ਜੀ ਇਸ ਮਾਮਲੇ ਨੂੰ ਲੈ ਕੇ ਕਈ ਵਕੀਲਾਂ ਦੇ ਸੰਪਰਕ ਦੇ ਵਿੱਚ ਆ। ਵਕੀਲਾਂ ਦੀ ਸਲਾਹ ਦੇ ਮੁਤਾਬਕ ਹੀ ਨੈਕਸਟ ਸਟੈਪ ਜਿਹੜਾ ਜੀ ਉਹ ਚੁੱਕਿਆ ਜਾਊਗਾ। ਸਲਮਾਨ ਦੇ ਪਿਓ ਜਿਹੜੇ ਸਲੀਮ ਖਾਨ ਨੇ ਉਹ ਚਾਹੁੰਦੇ ਨੇ ਕਿ ਅਰਬਾਜ਼ ਖਾਨ ਸਭ ਤੋਂ ਪਹਿਲਾਂ ਜਾ ਕੇ ਆਪਣਾ ਬਿਆਨ ਜਿਹੜਾ ਉਹ ਦਰਜ ਕਰਾਵੇ। ਇਹਨੂੰ ਲਮਕਾਇਆ ਨਾ ਜਾਵੇ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਜੇ ਲਮਕਾਇਆ ਗਿਆ ਤੇ ਇਹ ਕੰਟਰੋਵਰਸੀ ਜਿਹੜੀ ਹੈ ਜੀ ਉਹ ਵੱਡੀ ਹੋ ਸਕਦੀ ਹੈ। ਥਾਣਾ ਜਿਹੜਾ ਇੱਕ ਏਰੀਆ ਹੈ ਮੁੰਬਈ ਦੇ ਵਿੱਚ ਜੀ ਉਹਦੇ ਪੁਲਿਸ ਦੇ ਮੁਤਾਬਕ ਜਿਹੜਾ 11ਵਾਂ IPL ਸਮਾਪਤ ਹੋਇਆ ਜੀ ਇਹਦੇ ਸਿਲਸਿਲੇ ਦੇ ਵਿੱਚ ਸੱਟੇਬਾਜ਼ੀ ਨੂੰ ਲੈ ਕੇ ਕੁਝ ਲੋਕ ਗ੍ਰਿਫਤਾਰ ਕੀਤੇ ਸੀਗੇ ਜਿਨ੍ਹਾਂ ਦੇ ਵਿੱਚੋਂ ਸੋਨੂ ਜਲਾਨ ਨਾਂ ਦਾ ਸੱਟੇਬਾਜ਼ ਵੀ ਸ਼ਾਮਲ ਹੈ। ਸੋਨੂ ਜਲਾਨ ਨੇ ਜਿਹੜੀ ਉਹਦੇ ਕੋਲ ਪੁੱਛਗਿੱਛ ਹੋਈ ਆ ਉਹਦੇ ਵਿੱਚ ਅਰਬਾਜ਼ ਦਾ ਨਾਮ ਜਿਹੜਾ ਜੀ ਉਹ ਲਿਆ ਤੇ ਉਹਨੂੰ IPL 'ਚ ਸੱਟੇਬਾਜ਼ੀ 'ਚ ਸ਼ਾਮਲ ਜਿਹੜਾ ਜੀ ਉਹ ਦੱਸਿਆ।
ਇਹਦੇ ਦੱਸਣ ਦੇ ਮੁਤਾਬਕ ਅਰਬਾਜ਼ ਖੁਦ IPL ਦੇ 11ਵੇਂ ਸੀਜ਼ਨ 'ਚ ਸੱਟੇਬਾਜ਼ੀ ਦੇ ਵਿੱਚ ਸ਼ਾਮਲ ਸੀਗਾ ਤੇ ਉਹਨੇ 2 ਕਰੋੜ 8 ਲੱਖ ਰੁਪਏ ਦੀ ਸੱਟੇਬਾਜ਼ੀ ਦੇ ਵਿੱਚ ਜਿਹੜੇ ਆ ਜੀ ਉਹ ਗਵਾਏ ਆ, ਇਹਦੇ ਵਿੱਚ ਭਾਵ ਕੇ ਲਾ ਕੇ ਉਹ ਹਾਰਿਆ। ਇਹਨੂੰ ਲੈ ਕੇ ਇਹ ਜਿਹੜਾ ਜਲਾਨ ਦਾ ਉਹਦੇ ਨਾਲ ਜਿਹੜਾ ਟਕਰਾਅ ਹੋ ਗਿਆ ਸੀ ਕਿ ਉਹਦੇ ਕਹੇ ਦੇ ਉੱਤੇ ਨੇ ਉਹਨੇ ਲਾਏ ਸੀ ਤੇ ਉਹਦੇ ਨਾਲ ਔਖਾ ਭਾਰਾ ਹੋਇਆ ਕਿ ਉਹਨੇ ਪੈਸੇ ਉਹਦੇ ਗਲਤ ਜਗ੍ਹਾ ਦੇ ਉੱਤੇ ਜਿਹੜਾ ਜੀ ਉਹ ਕਿਉਂ ਲਾਏ। ਇੱਥੋਂ ਇਹ ਸਾਰੀ ਕਹਾਣੀ ਜਿਹੜੀ ਉਹ ਨਿਕਲੀ ਔਰ ਪੁਲਿਸ ਨੂੰ ਸ਼ੱਕ ਹੈ ਕਿ ਅਰਬਾਜ਼ ਜਲਾਨ ਦੇ ਸੱਟੇਬਾਜ਼ੀ ਦੇ ਗਰੋਹ ਦੇ ਨਾਲ ਜਿਹੜਾ ਜੀ ਉਹ ਜੁੜਿਆ ਹੋਇਆ ਔਰ ਪੁਲਿਸ ਇਹ ਕਹਿੰਦੀ ਹੈ ਕਿ ਅਜੇ ਉਹਨੇ ਕਿਉਂਕਿ ਅਰਬਾਜ਼ ਖਾਨ ਦਾ ਬਿਆਨ ਲਿਖਣਾ ਹੈ, ਉਸ ਤੋਂ ਬਾਅਦ ਹੀ ਕੁਝ ਜਿਹੜਾ ਜੀ ਅਗਲੀ ਕਹਾਣੀ ਉਹ ਦੱਸ ਸਕੂਗੀ ਕਿ ਕੀ ਹੈ ਤੇ ਗਾਂ ਕਿੱਧਰ ਨੂੰ ਜੀ। ਤੇ ਅੱਗੇ ਸਤਲੁਜ ਦਰਿਆ ਦੀ ਗੱਲ ਕਰਦੇ ਆ, ਉਹ ਬਹੁਤੇ ਥਾਵਾਂ ਤੋਂ ਸੁੱਕ ਗਿਆ। ਬਿਲਕੁਲ ਜੀ, ਕਿਸੇ ਵੇਲੇ ਦੇਸ਼ ਦੇ ਸਭ ਤੋਂ ਵੱਧ ਪਾਣੀ ਵਾਲੇ ਸੂਬੇ ਪੰਜਾਬ ਦੇ ਵਿੱਚ ਮਨੁੱਖੀ ਤਬਾਹੀ ਆ, ਇਹਦੀ ਸ਼ੁਰੂਆਤ ਜਿਹੜੀ ਉਹ ਹੋ ਚੁੱਕੀ ਹੋਈ ਆ। ਉਹ ਚਾਹੇ ਪੰਛੀਆਂ ਦੇ ਇੱਥੋਂ ਰੁੱਸ ਕੇ ਚਲੇ ਜਾਣ ਤੋਂ ਹੋਵੇ, ਚਾਹੇ ਪਿਛਲੇ ਦਿਨਾਂ ਦੇ ਵਿੱਚ ਪਾਣੀ ਵਿਚਲੇ ਜੀਵ ਜੰਤੂ ਜਿਹੜੇ ਮਾਰੇ ਗਏ ਉਹਦੇ ਕਰਕੇ ਜਿਹੜਾ ਵੀ ਹੋਵੇ। ਪੰਜਾਬ ਦੇ ਸਭ ਤੋਂ ਵੱਧ ਵਗਣ ਵਾਲੇ ਦਰਿਆ ਸਤਲੁਜ ਦੀ ਮੌਜੂਦਾ ਹਾਲਤ ਇਹ ਹੈ ਕਿ ਹਰੀਕੇ ਹੈੱਡ ਤੋਂ ਜਿਹੜੀ ਕੌਮਾਂਤਰੀ ਸਰਹੱਦ ਹੁਸੈਨੀਵਾਲਾ ਤੱਕ ਜਿਹੜਾ ਵੀ ਤਕਰੀਬਨ 50 ਕਿਲੋਮੀਟਰ ਦਾ ਇਲਾਕਾ ਪੂਰੀ ਤਰ੍ਹਾਂ ਸੁੱਕ ਗਿਆ ਜੀ ਔਰ ਇਹ ਕਦੇ ਕੰਢਿਆਂ ਤੱਕ ਜਿਹੜਾ ਜੀ ਭਰਿਆ ਸਤਲੁਜ ਦਰਿਆ ਜੀਵ ਜੰਤੂ ਪੌਦੇ ਤੇ ਵਾਹੀ ਦੀ ਪਿਆਸ ਬੁਝਾਉਣ ਦੇ ਵਾਸਤੇ ਇੱਕ ਇੱਕ ਬੂੰਦ ਪਾਣੀ ਲਈ ਜਿਹੜਾ ਜੀ ਉਹ ਤਰਸ ਰਿਹਾ। ਸਤਲੁਜ ਦੇ ਇਹ ਹਾਲਾਤ ਹਰੀਕੇ ਹੈੱਡ ਤੋਂ ਸਤਲੁਜ ਦਾ ਪਾਣੀ ਬੰਦ ਕੀਤੇ ਜਾਣ ਤੋਂ ਬਾਅਦ ਜਿਹੜੇ ਜੀ ਉਹ ਪੈਦਾ ਹੋਏ ਆ। ਮਨੁੱਖੀ ਬਰਬਾਦੀ ਜਿਹੜੀ ਹੋ ਰਹੀ ਆ ਉਹਦੇ ਤੋਂ ਬੇਖਬਰ ਨੇ ਜੀ ਕੁਝ ਕਿਸਾਨ। ਉਹਨਾਂ ਦੇ ਵੱਲੋਂ ਸੁੱਕੇ ਦਰਿਆ ਦੇ ਵਿੱਚ ਜਗ੍ਹਾ ਜਗ੍ਹਾ ਬੰਨ ਮਾਰ ਕੇ ਉਹਨੂੰ ਆਪਣੀਆਂ ਜ਼ਮੀਨਾਂ 'ਚ ਜਿਹੜਾ ਜੀ ਉਹ ਮਿਲਾਇਆ ਜਾ ਰਿਹਾ ਔਰ ਤਵੀਆਂ ਦੇ ਨਾਲ ਇਹ ਜਿਹੜਾ ਜੀ ਸੁੱਕਾ ਜਿਹੜਾ ਦਰਿਆ ਅੰਦਰੋਂ ਉੱਥੇ ਵਾਹਿਆ ਜਾ ਰਿਹਾ। ਦਰਿਆਈ ਡਿੱਚਾਂ ਦੇ ਵਿੱਚ ਜਿਹੜੇ ਸਰਕੰਢੇ ਸੁੱਕੇ ਨੇ ਉਹਨਾਂ ਨੂੰ ਅੱਗ ਲਾ ਕੇ ਕੁਦਰਤ ਦੇ ਨਾਲ ਜਿਹੜੀ ਹੈ ਜੀ ਉਹ ਛੇੜਛਾੜ ਕੀਤੀ ਜਾ ਰਹੀ ਹੈ। ਜਿਹੜਾ ਪ੍ਰਸ਼ਾਸਨਿਕ ਅਮਲਾ ਹੈ ਜੀ ਉਹ ਇਸ ਗੱਲ ਤੋਂ ਬਿਲਕੁਲ ਅਵੇਸਲਾ ਹੈ, ਅਣਜਾਣ ਹੈ ਕਿ ਇੱਥੇ ਜਿਹੜਾ ਜੀ ਦਰਿਆ ਉਹ ਸੁੱਕ ਗਿਆ, ਜਿਹੜਾ ਕਿ ਹਰੀਕੇ ਪੱਤਨ ਤੋਂ ਅੱਗੇ ਸਰਹੱਦ ਤੱਕ ਜਿਹੜਾ ਜੀ ਉਹ ਜਾਂਦਾ। ਇਹਦੇ ਵਿੱਚ ਜਿਹੜੇ ਜੀਵ ਜੰਤੂ ਸੀ ਉਹ ਮਰ ਗਏ। ਸਤਲੁਜ ਦਰਿਆ ਦੇ ਬਾਰੇ ਦੇ ਵਿੱਚ ਤਾਂ ਪਿਛਲੇ ਦਿਨਾਂ ਤੋਂ ਇਹ ਚਰਚਾ ਚੱਲਦਾ ਰਿਹਾ ਹੈ ਕਿ ਇਹ ਡੈਡ ਦਰਿਆ ਹੈ ਇਸ ਵੇਲੇ, ਕਿਉਂਕਿ ਜਿਹੜਾ ਜੀਵਤ ਦਰਿਆ ਹੈ, ਲਿਵਿੰਗ ਜਿਹੜਾ ਇੱਕ ਰਿਵਰ ਹੈ ਉਹ ਬਿਆਸ ਹੀ ਹੈ ਤੇ ਬਿਆਸ ਦੇ ਉੱਤੇ ਜਿਸ ਤਰੀਕੇ ਦੇ ਨਾਲ ਹਮਲਾ ਜਿਹੜਾ ਜੀ ਇੰਡਸਟਰੀ ਕੀਤਾ ਪਿਛਲੇ ਦਿਨਾਂ ਦੇ ਵਿੱਚ ਕਿੰਨੇ ਜੀਵ ਜੰਤੂ ਜਿਹੜੇ ਜੀ ਉਹ ਮਰੇ ਆ ਉਹ ਸਾਰਿਆਂ ਦੇ ਸਾਹਮਣੇ ਆ ਜੀ। ਦਰਿਆ ਦੇ ਵਿੱਚ ਜਿਹੜਾ ਇਹ ਦਰਿਆ ਸੀਗਾ ਚੋਂ ਪਾਣੀ ਸੁੱਕਣ ਤੋਂ ਬਾਅਦ ਜਿਹੜਾ ਹਰੀਕੇ ਹੈੱਡ ਤੋਂ ਹੁਸੈਨੀਵਾਲਾ ਤੱਕ ਜਿਹੜਾ ਜੀ ਇਹ ਜ਼ਰੂਰ ਨੋਟ ਕਰਨਾ ਜੀ, ਕਿਉਂਕਿ ਮੈਂ ਬਾਰ-ਬਾਰ ਤਾਂ ਦੱਸ ਰਿਹਾ ਕੁਝ ਲੋਕ ਇਹਨਾਂ ਦਾ ਸ਼ਾਇਦ ਪਿੱਛੋਂ ਜਿਹੜਾ ਜੀ ਉਹ ਸੁੱਕ ਗਿਆ ਹੈ, ਪਿੱਛੋਂ ਥੋੜਾ ਬਹੁਤਾ ਜਿਹੜਾ ਜੀ ਉਹ ਵਗ ਰਿਹਾ ਪਰ ਸਤਲੁਜ ਦਰਿਆ ਦੇ ਵਿੱਚ ਕੋਈ ਜੀਵ ਜੰਤੂ ਜਿਹੜਾ ਜੀ ਉਹ ਜਿਉਂਦਾ ਨਹੀਂ ਹੈਗਾ। ਉਹਦਾ ਰੀਜ਼ਨ ਇਹ ਹੈ ਕਿ ਇੰਨਾ ਕੁਝ ਗੰਦਮੰਦ ਜਿਹੜਾ ਜੀ ਇਹਦੇ ਵਿੱਚ ਸੁੱਟਿਆ ਗਿਆ ਕਿ ਉਹ ਮਰ ਗਏ ਆ। ਹੁਣ ਬਿਆਸ ਵਾਲਾ ਤਾਂ ਜਿਹੜਾ ਜੀ ਉਹ ਚਰਚਾ ਵੱਡੇ ਪੱਧਰ ਦੇ ਉੱਤੇ ਹੋਇਆ ਪਰ ਦਰਿਆ ਜਿਹੜਾ ਸਤਲੁਜ ਸੀਗਾ ਜੀ ਇਹਦਾ ਚਰਚਾ ਕਦੇ ਵੀ ਨਹੀਂ ਹੋਇਆ ਕਿ ਕਿੰਨੀ ਦੇਰ ਹੋ ਗਈ, ਇਹਦੇ ਵਿਚਲੇ ਜੀਵ ਜੰਤੂ ਕਦੋਂ ਮਰ ਗਏ, ਉਹਦਾ ਕੀ ਰੀਜ਼ਨ ਰਿਹਾ ਜੀ ਔਰ ਇਹਦੇ ਵਾਸਤੇ ਜ਼ਿੰਮੇਵਾਰ ਕੌਣ। ਜੀ ਤੇ ਅੱਗੇ ਗੱਲ ਕਰਦੇ ਜੀ ਜਿਹੜੀ ਕਰੋੜਾਂ ਦੀ ਹੈਰੋਇਨ ਆ, 65 ਕਰੋੜ ਦੀ ਹੈਰੋਇਨ ਫੜੀ ਗਈ। ਬਿਲਕੁਲ ਜੀ, ਇਹ ਵੀ ਜਿਹੜਾ ਜੀ ਇੰਟਰਨੈਸ਼ਨਲ ਸਰਹੱਦ ਹੈ ਜੀ ਸਤਲੁਜ ਦਰਿਆ ਤੋਂ ਪਾਰ ਇਹ 118 ਬਟਾਲੀਅਨ ਦੇ ਅਧੀਨ ਆਉਂਦੀ ਆ ਚੈੱਕ ਪੋਸਟ ਨਿਊ ਗਜਨੀਵਾਲਾ। ਇੱਥੋਂ BSF ਤੇ ਨਾਰਕੋਟਿਕ ਸੈੱਲ ਜਿਹੜਾ ਜੀ ਉਹਨਾਂ ਨੇ ਇੱਕ ਸਾਂਝਾ ਆਪਰੇਸ਼ਨ ਕੀਤਾ, 13 ਪੈਕਟ ਹੈਰੋਇਨ ਦੇ ਨਾਲ ਸਮਗਲਰ ਨੂੰ ਗ੍ਰਿਫਤਾਰ ਜਿਹੜਾ ਜੀ ਉਹ ਕੀਤਾ। ਇਹ ਕਿਸਾਨ ਨੇ ਆਪਣੇ ਖੇਤ ਦੇ ਅੰਦਰ ਹੈਰੋਇਨ ਜਿਹੜੀ ਹੈ ਜੀ ਉਹ ਦੱਬੀ ਸੀਗੀ ਤੇ ਇਹਦੇ ਸੰਬੰਧੀ ਜਿਹੜਾ ਜੀ ਉਹ ਮਾਮਲਾ ਦਰਜ ਕੀਤਾ ਗਿਆ। ਜਿਹੜੇ ਸੀਨੀਅਰ ਆਫੀਸਰਸ ਨੇ ਉਹਨਾਂ ਨੇ ਜਿਹੜਾ ਜੀ ਦੱਸਿਆ ਕਿ ਜੀਵਨ ਸਿੰਘ ਜਿਹੜਾ ਕਿ ਗਜਨੀਵਾਲਾ ਸੀਗਾ, ਉਹ ਗਜਨੀਵਾਲਾ ਪਿੰਡ ਤੋਂ ਹੈਗਾ ਜੀ। ਇਹ ਪਾਕਿਸਤਾਨੀ ਸਮਗਲਰਾਂ ਦੇ ਨਾਲ ਪਾਕਿਸਤਾਨੀ ਸਿਮ ਦੇ ਰਾਹੀਂ ਸੋਸ਼ਲ ਮੀਡੀਆ ਦੇ ਜ਼ਰੀਏ ਹੈਰੋਇਨ ਦੀ ਖੇਪ ਜਿਹੜੀ ਉਹ ਮੰਗਾਉਂਦਾ ਸੀਗਾ ਤੇ ਤਾਰਾਂ ਦੇ ਕੋਲੇ ਦੱਬ ਦਿੰਦਾ ਸੀਗਾ, ਜਿਹਨੂੰ ਉਹ ਮੌਕਾ ਪਾ ਕੇ ਦਿੱਲੀ ਤੇ ਚੰਡੀਗੜ੍ਹ ਦੇ ਸਮਗਲਰਾਂ ਨੂੰ ਸਪਲਾਈ ਕਰਦਾ ਸੀਗਾ। ਕਾਫੀ ਸਮੇਂ ਤੋਂ ਇਹ ਫਿਰੋਜ਼ਪੁਰ ਦੇ ਏਰੀਆ ਦੇ ਵਿੱਚ ਸਰਗਰਮ ਸੀਗਾ ਜੀ ਜਿਹੜਾ। ਔਰ ਇਹ ਦੱਸਿਆ ਗਿਆ ਜੀ ਕਿ ਨਾਰਕੋਟਿਕ ਸੈੱਲ ਫਿਰੋਜ਼ਪੁਰ ਦੇ ਜਿਹੜੇ ਇੰਚਾਰਜ ਨੇ ਉਹਨੇ ਜਿਹੜਾ ਜੀ ਜੀਵਨ ਸਿੰਘ ਨੂੰ ਕਾਬੂ ਕਰਕੇ ਜਦੋਂ ਪੁੱਛਗਿੱਛ ਕੀਤੀ ਤਾਂ ਉਹਦੇ ਕੋਲੋਂ ਇੱਕ ਮੋਬਾਇਲ ਤੇ ਪਾਕਿਸਤਾਨੀ ਸਿਮ ਜਿਹੜਾ ਸੀਗਾ ਉਹ ਬਰਾਮਦ ਹੋਇਆ ਔਰ ਉਹਦੀ ਨਿਸ਼ਾਨਦੇਹੀ ਦੇ ਉੱਤੇ ਇਹ ਜਿਹੜੀ ਚੈੱਕ ਪੋਸਟ ਸੀ ਉੱਥੋਂ ਜਾ ਕੇ ਇਹ ਗਈ ਹੈਰੋਇਨ ਔਰ 13 ਪੈਕਟ ਜਿਹੜੀ ਇਹਦੀ 13 ਕਿਲੋ ਜਿਹੜੀ ਇਹਦੀ ਹੈ। ਵੈਸੇ ਟੋਟਲ ਜਿਹੜਾ ਇਹਦਾ ਵੇਟ 12 ਕਿਲੋ 700 ਗ੍ਰਾਮ 300 ਗ੍ਰਾਮ ਜਿਹੜੀ ਇਹਦੀ ਉਹ ਘੱਟ ਦੱਸੀ ਗਈ ਆ।
ਔਰ ਇਹ ਪਤਾ ਲੱਗਾ ਜੀ ਕਿ ਇਹ ਦਿੱਲੀ ਤੇ ਚੰਡੀਗੜ੍ਹ ਦੇ ਵਿੱਚ ਸਪਲਾਈ ਜਿਹੜੀ ਆ ਉਹ ਕੀਤੀ ਜਾਣੀ ਸੀਗੀ। ਇਹ ਜਿਹੜੀ ਹੈਰੋਇਨ ਫੜੀ ਗਈ ਆ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਇਹ 65 ਕਰੋੜ ਰੁਪਏ ਦੀ ਜਿਹੜੀ ਹੈ ਜੀ ਉਹ ਦੱਸੀ ਗਈ ਹੈ ਜੀ। ਔਰ ਜੀਵਨ ਸਿੰਘ ਜਿਹੜਾ ਫੜਿਆ ਗਿਆ ਇਹ ਕਿਹਾ ਜਾ ਰਿਹਾ ਜੀ ਕਿ ਪਿਛਲੇ ਕਈ ਸਾਲਾਂ ਤੋਂ ਇਹ ਸਮਗਲਿੰਗ ਜਿਹੜੀ ਹੈ ਜੀ ਉਹ ਕਰ ਰਿਹਾ ਸੀ। ਤਾਂ ਕਈ ਵਾਰੀ ਅੱਗੇ ਵੀ ਗੱਲ ਕੀਤੀ ਜਦੋਂ ਇੰਨੀ ਫੜੀ ਜਾਂਦੀ, ਹੁਣ 13 ਕਿਲੋ ਨਾ ਤਾਂ ਪਹਿਲੀ ਵਾਰੀ ਜਿਹੜੀ ਹੈ ਜਾਂਦੀ ਹੈ, ਨਾ ਸਮਗਲਰ ਕਿਸੇ ਅਨਨੋਨ ਬੰਦੇ ਨੂੰ 13 ਕਿਲੋ ਜਿਹੜੀ ਹੈ ਜੀ ਉਹ ਇੱਕੋ ਵਾਰੀ ਭੇਜ ਦਿੰਦੇ ਆ। ਇਹਦਾ ਮਤਲਬ ਜਿਹੜੀ ਸਪਲਾਈ ਲਾਈਨ ਟੁੱਟਣ ਦੀ ਗੱਲ ਜਿਹੜੀ ਅਕਸਰ ਆਪਾਂ ਖਬਰਾਂ ਦੇ ਰੂਪ ਦੇ ਵਿੱਚ ਪੜ੍ਹਦੇ ਹਾਂ ਕਿ ਸਪਲਾਈ ਲਾਈਨ ਟੁੱਟ ਗਈ, ਹੁਣ ਤਾਂ ਇੱਥੇ ਜਿਹੜੀ ਉਹ ਆ ਨਹੀਂ ਰਹੀ। ਮੇਰਾ ਖਿਆਲ ਉਹਨਾਂ ਦੇ ਵਾਸਤੇ ਇਹ ਜਵਾਬ ਜਿਹੜਾ ਜੀ ਉਹ ਦੇਣਾ ਜ਼ਰੂਰ ਚਾਹੀਦਾ ਜੀ ਕਿ ਜੇ ਸਪਲਾਈ ਲਾਈਨ ਟੁੱਟੀ ਆ ਤੇ ਫਿਰ 13 ਕਿਲੋ ਦੀ ਹੈਰੋਇਨ ਵਾਲੇ ਜਿਹੜੇ ਸਮਗਲਿੰਗ ਕਰਨ ਵਾਲੇ ਉਹ ਆਰਾਮ ਦੇ ਨਾਲ ਸਮਗਲਿੰਗ ਕਿਵੇਂ ਕਰੀ ਜਾਂਦੇ? ਸਪਲਾਈ ਲਾਈਨ ਤਾਂ ਜੀ ਕਦੀ ਨਹੀਂ ਟੁੱਟੀ, ਜਿਹੜੀ ਮਰਜ਼ੀ ਸਰਕਾਰ ਆ ਜਾਏ। ਤੇ ਅੱਗੇ ਆਪਾਂ ਬਲੈਕ ਮਨੀ ਦੀ ਜੇ ਗੱਲ ਕਰੀਏ, ਭਾਰਤ ਇੱਕ ਬਹੁਤ ਵਧੀਆ ਦੇਸ਼ ਹੈ ਜੀ ਬਲੈਕ ਮਨੀ ਨੂੰ ਵਾਈਟ ਕਰਨ ਲਈ। ਤਾਂ ਇਸ ਕਰਕੇ ਬਹੁਤ ਸਾਰੀਆਂ ਜਿਹੜੀਆਂ ਰਾਜਸੀ ਪਾਰਟੀਆਂ ਆ ਉਹ ਆਪਣੇ ਆਪ ਨੂੰ ਰਜਿਸਟਰ ਕਰ ਰਹੀਆਂ। ਐਕਚੁਅਲੀ ਜਦੋਂ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਸਾਰੀ ਕਹਾਣੀ ਸਾਹਮਣੇ ਆਈ ਜੀ, ਇੱਕ ਤਾਂ RTI ਦੇ ਵਿੱਚ ਹੈ ਨਹੀਂ ਗੀਆਂ ਜੀ, ਔਰ ਸਾਂਝੀ ਕੀਤੀ ਸੀ ਕਿ ਕਿੰਨਾ ਪੈਸਾ ਕਿਹੜੀ ਜਿਹੜੀ ਪਾਰਟੀ ਆ ਉਹਨੂੰ ਮਿਲਿਆ ਪਿਛਲੇ ਜਿਹੜੇ ਅਣਦੱਸੇ ਸਰੋਤ ਜਿਹੜਾ ਜੀ ਇਹ ਨਹੀਂ ਪਤਾ ਕਿ ਕੌਣ ਦੇ ਗਿਆ ਉਹ ਪੈਸਾ। ਮੈਂ ਸਾਰੀ ਪੂਰੀ ਡਿਟੇਲ ਇੱਕ ਦਿਨ ਜਿਹੜੀ ਜੀ ਉਹ ਸਰੋਤਿਆਂ ਦੇ ਵਾਸਤੇ ਸਾਂਝੀ ਕੀਤੀ ਸੀ, 4 ਦਿਨ ਪਹਿਲਾਂ ਦੀ ਗੱਲ ਹੀ ਹੈ ਜੀ। ਤੋ ਹੁਣ ਜਿਹੜਾ ਜੀ ਇਹ ਸਾਹਮਣੇ ਆ ਰਿਹਾ ਕਿ ਜਿਹੜੇ ਦੇਸ਼ ਦੇ ਵਿੱਚ ਕਈ ਰਾਜਨੀਤਿਕ ਦਲ ਜਿਹੜੇ ਆ ਜੀ ਉਹ ਪੈਦਾ ਹੋ ਰਹੇ ਆ। ਇਹਦੇ ਪਿੱਛੇ ਪ੍ਰਮੁੱਖ ਕਾਰਨ ਜਿਹੜਾ ਜੀ ਬਲੈਕ ਮਨੀ ਨੂੰ ਵਾਈਟ ਕਰਨ ਦਾ ਜਿਹੜਾ ਜੀ ਉਹ ਖੇਡ ਹੈ। ਹਰ ਸਾਲ ਤਕਰੀਬਨ 100 ਨਵੇਂ ਜਿਹੜੀਆਂ ਪਾਰਟੀਆਂ ਨੇ ਉਹਨਾਂ ਦੀ ਰਜਿਸਟ੍ਰੇਸ਼ਨ ਹੋ ਰਹੀ ਹੈ। ਦੇਸ਼ ਦੇ ਵਿੱਚ 2100 ਤੋਂ ਜ਼ਿਆਦਾ ਜਿਹੜੀਆਂ ਦੀ ਉਹ ਦਲ ਬਣੇ ਹੋਏ ਨੇ, ਦਲਦਲ ਹੋਈ ਪਈ। ਔਰ ਇਹਦੇ ਵਿੱਚ 2000 ਬਿਨਾਂ ਜਿਨ੍ਹਾਂ ਨੂੰ ਮਾਨਤਾ ਮਿਲੀ ਹੋਈ ਹੈ ਉਹ ਨਹੀਂ ਸ਼ਾਮਲ। 75% ਦਲ ਜਿਹੜੇ ਨੇ ਉਹਨਾਂ ਨੇ ਅੱਜ ਤੱਕ ਕੋਈ ਚੋਣ ਨਹੀਂ ਲੜੀ। 55% ਪਾਰਟੀਆਂ ਪਿਛਲੇ 10 ਸਾਲਾਂ ਦੇ ਵਿੱਚ ਰਜਿਸਟਰ ਹੋਈਆਂ ਨੇ। 400 ਪਾਰਟੀਆਂ ਦੀਆਂ ਜਿਹੜੀਆਂ ਐਪਲੀਕੇਸ਼ਨ ਨੇ ਰਜਿਸਟ੍ਰੇਸ਼ਨ ਦੇ ਵਾਸਤੇ ਚੋਣ ਕਮਿਸ਼ਨ ਦੇ ਕੋਲੇ ਲਾਈਨ 'ਚ ਲੱਗੀਆਂ ਖੜੀਆਂ ਨੇ। ਕਰੀਬ 2000 ਜਿਹੜੇ ਗੈਰ ਮਾਨਤਾ ਪ੍ਰਾਪਤ ਪਾਰਟੀਆਂ ਇਸ ਤਰ੍ਹਾਂ ਦੀਆਂ ਨੇ ਜਿਨ੍ਹਾਂ ਨੂੰ ਜਿਹੜਾ ਉਹਨਾਂ ਨੂੰ ਫੰਡ ਮਿਲਦਾ ਉਹਦਾ ਲੇਖਾ ਜੋਖਾ ਨਾ ਤਾਂ ਚੋਣ ਕਮਿਸ਼ਨ ਦੇ ਕੋਲੇ ਆ, ਨਾ ਇਨਕਮ ਟੈਕਸ ਵਿਭਾਗ ਦੇ ਕੋਲੇ ਆ। ਜਿਹੜੇ ਮੁੱਖ ਚੋਣ ਕਮਿਸ਼ਨ ਨੇ ਉਹ ਇਹ ਕਹਿੰਦੇ ਨੇ ਕਿ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਚੋਣਾਂ ਦੇ ਵਿੱਚ ਹਿੱਸਾ ਨਾ ਲੈਣ ਵਾਲੇ ਦਲ ਜਿਹੜੇ ਆ ਉਹ ਬਲੈਕ ਮਨੀ ਨੂੰ ਵਾਈਟ ਕਰਨ ਦਾ ਜ਼ਰੀਆ ਜਿਹੜੇ ਜੀ ਉਹ ਬਣੇ ਹੋਏ ਆ। ਨਿਯਮ ਦੇ ਤਹਿਤ ਉਹਨਾਂ ਪਾਰਟੀਆਂ ਨੂੰ ਜਿਹੜਾ ਫੰਡ ਮਿਲਦਾ ਉਹਦੇ 'ਚ ਛੋਟ ਮਿਲਦੀ ਆ, ਜਿਹੜੀ ਕਿ ਹਰ ਸਾਲ ਚੰਦੇ ਦਾ ਬਿਊਰਾ ਜਿਹੜਾ ਦੀ ਚੋਣ ਕਮਿਸ਼ਨ ਤੇ ਇਨਕਮ ਟੈਕਸ ਡਿਪਾਰਟਮੈਂਟ ਨੂੰ ਦਿੰਦੇ ਆ। ਜਿਹੜੀਆਂ ਪਾਰਟੀਆਂ ਏਦਾਂ ਨਹੀਂ ਕਰਦੀਆਂ ਉਹਨਾਂ ਨੂੰ ਚੋਣ ਕਮਿਸ਼ਨ ਜਿਹੜਾ ਦੀ ਉਹ ਡੀਲਿਸਟ ਕਰ ਸਕਦਾ। ਮਤਲਬ ਕਿ ਉਹਦਾ ਨਾਮ ਤਾਂ ਰੱਦ ਨਹੀਂ ਹੋਊਗਾ ਪਰ ਟੈਕਸ ਦੇ ਵਿੱਚ ਛੋਟ ਉਹਨੂੰ ਜਿਹੜੀ ਜੀ ਉਹ ਨਹੀਂ ਮਿਲੂਗੀ। ਇੱਕ ਜਿਹੜਾ ਅੰਦਾਜ਼ਾ ਹੈ ਜੀ ਉਹਦੇ ਮੁਤਾਬਕ 60% ਪਾਰਟੀਆਂ ਖਰਚ ਦਾ ਬਿਊਰਾ ਦਿੰਦੀਆਂ ਨੇ। ਇਹਦੇ ਵਿੱਚੋਂ ਸਿਰਫ 5% ਪਾਰਟੀਆਂ ਦੇ ਖਰਚ ਦੀ ਜਾਂਚ ਜਿਹੜੀ ਆ ਇਨਕਮ ਟੈਕਸ ਡਿਪਾਰਟਮੈਂਟ ਕਰਦਾ ਹੈ। ਇਨਕਮ ਟੈਕਸ ਡਿਪਾਰਟਮੈਂਟ ਜਾਂਚ ਤਾਂ ਕਰਦਾ ਜਦੋਂ ਕੋਈ ਸ਼ਿਕਾਇਤ ਆਵੇ। ਚੋਣ ਕਮਿਸ਼ਨ ਦਾ ਜਿਹੜਾ ਇੱਕ ਬੁਲਾਰਾ ਜੀ ਉਹ ਇਹ ਕਹਿੰਦਾ ਹੈ ਕਿ ਗਲਤ ਜਾਣਕਾਰੀਆਂ ਦੇਣ ਕਰਕੇ ਇਸ ਵਾਰੀ 225 ਪਾਰਟੀਆਂ ਨੂੰ ਡੀਲਿਸਟ ਜਿਹੜਾ ਜੀ ਉਹ ਕੀਤਾ ਗਿਆ। ਕਿ ਏਡਾ ਵੱਡਾ ਇਹ ਕਾਰੋਬਾਰ ਜਿਹੜਾ ਜੀ ਉਹ ਸ਼ੁਰੂ ਹੋ ਗਿਆ। ਜਿੰਨੀਆਂ ਪਾਰਟੀਆਂ ਰਜਿਸਟਰਡ ਨੇ ਉਨੀਆਂ ਤਾਂ ਚੋਣ ਲੜਨੀ ਤਾਂ ਬਹੁਤ ਦੂਰ ਦੀ ਗੱਲ ਹੈ ਜੀ। ਉਹ ਪਾਰਟੀਆਂ ਨੇ ਜਿਨ੍ਹਾਂ ਦਾ ਕਦੀ ਨਾਮ ਵੀ ਨਹੀਂ ਸੁਣਿਆ ਤੇ ਉਹ ਸੂਬਿਆਂ ਦੇ ਵਿੱਚ ਰਜਿਸਟਰਡ ਨੇ ਔਰ ਉਹਨਾਂ ਦਾ ਮੇਨ ਧੰਦਾ ਜਿਹੜਾ ਜੀ ਉਹ ਕੀ ਆ ਉਹ ਤੁਹਾਨੂੰ ਦੱਸ ਹੀ ਦਿੱਤਾ ਜੀ। ਅਸਲ ਦੇ ਵਿੱਚ ਜਿਵੇਂ ਇਹ ਪਤਾ ਹੀ ਨਾ ਲੱਗਣਾ ਕਿ ਅਨਨੋਨ ਸਰੋਤਾਂ ਤੋਂ ਜਿਹੜਾ ਜੀ ਇਹ ਫੰਡ ਆ ਗਿਆ। ਅਨਨੋਨ ਸਰੋਤ ਤੋਂ ਫੰਡ ਜਿਹੜਾ ਜੀ ਉਹ ਕਿਵੇਂ ਆ ਸਕਦਾ, ਭਾਵ ਕਿ ਉਹਦੀ ਕੋਈ ਜਵਾਬਦੇਹੀ ਜਿਹੜੀ ਉਹ ਨਹੀਂ ਹੈਗੀ। ਬਾਕੀਆਂ ਦੇ ਉੱਤੇ ਸ਼ਿਕੰਜਾ ਕੱਸੀ ਚੱਲੋ, ਪਰ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹਨਾਂ ਨੇ ਆਪਣੇ ਰਾਹ ਜਿਹੜੇ ਆ ਜੀ ਉਹ ਖੁੱਲ੍ਹੇ ਕੀਤੇ ਹੋਏ ਆ ਤਾਂ ਕਿ ਉਹਨਾਂ ਦੇ ਉੱਤੇ ਕੱਲ੍ਹ ਨੂੰ ਕੋਈ ਕਿਸੇ ਕਿਸਮ ਦੇ ਕਿੰਤੂ ਪਰੰਤੂ ਨਾ। ਜੀ ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਇਹ ਸੰਜੀ ਬਲਤੇਜ ਪੰਨੂ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।